ਖੇਡ ਦੀ ਬਿਹਤਰੀ ਵਾਸਤੇ, ਨੇਜ਼ਾਬਾਜ਼ੀ ਨੂੰ ਬਿਹਤਰੀਨ ਕਰਨ ਵਾਸਤੇ ਇਹਨਾਂ ਦੇ ਪਿੜਾਂ ਦੇ ਵਿੱਚ ਜਿਹੜੀ ਕੋਈ ਗੁੰਜਾਇਸ਼ ਹੈ ਬਿਹਤਰੀ ਦੀ, ਉਹਨੂੰ ਪੂਰਾ ਕਰਨ ਵਾਸਤੇ ਸਾਡੇ ਜਿਹੜੇ ਸ਼ੌਕੀਨ ਵੀਰਾਂ ਨੇ ਜਾਂ ਜਿਹੜੇ ਇਸ ਖੇਡ ਦੇ ਨਾਲ ਦੋਸਤ ਪਿਆਰ ਕਰਦੇ ਨੇ, ਉਹ ਦਿਨ ਰਾਤ ਮੁਖਲਿਸ ਹੋ ਕੇ ਜੁੜੇ ਹੋਏ ਨੇ। ਔਰ ਇੱਕ ਟਾਈਟਲ, ਇੱਕ ਨਾਮ ਪਿਛਲੇ 1 ਸਾਲ ਤੋਂ ਅਸੀਂ ਵੇਖ ਰਹੇ ਹਾਂ ਮੁਖਤਲਿਫ ਨੇਜ਼ਾਬਾਜ਼ੀਆਂ ਦੇ ਵਿੱਚ। ਮੁਖਤਲਿਫ ਜਿਹੜੇ ਬੈਕ ਸਕਰੀਨ ਲੱਗਦੀ ਹੈ ਜਾਂ ਵੱਡੀ ਫਲੈਕਸ ਜਿਹੜੀ ਲੱਗਦੀ ਹੈ ਜਿਹਨੂੰ ਅਸੀਂ ਆਖਦੇ ਹਾਂ, ਉੱਥੇ ਧਨ ਪੋਠੋਹਾਰ ਵੀ ਇੱਕ ਐਸੀ ਹੀ ਐਸੋਸੀਏਸ਼ਨ ਹੈ। ਚੰਦ ਮੁਖਲਿਸ ਜਿਹੜੇ ਨੇਜ਼ਾਬਾਜ਼ੀ ਦੇ ਅਹਿਬਾਬ ਨੇ, ਦੋਸਤ ਨੇ, ਉਹਨਾਂ ਦਾ ਇੱਕ ਇਕੱਠ ਹੈ ਜਿਨ੍ਹਾਂ ਇੱਕ ਖਾਸ ਰੀਜਨ ਦੇ ਵਿੱਚ ਨੇਜ਼ਾਬਾਜ਼ੀ ਨੂੰ ਬਿਹਤਰ ਕਰਨ ਦੀ ਐਫਰਟ ਕੀਤੀ ਹੈ। ਇਹ ਕੌਣ ਦੋਸਤ ਅਹਿਬਾਬ ਨੇ, ਇਹ ਐਫਰਟ ਕਿਸ ਤਰ੍ਹਾਂ ਹੋ ਰਹੀ ਹੈ, ਇਸ ਸਾਰੇ ਤੇ ਗੱਲ ਕਰਦੇ हैं। इस एसोसीएशन ਦੇ ਇੱਕ ਕਰਤਾ ਧਰਤਾ, ਇੱਕ ਰੁਕਨ ਚੌਧਰੀ ਨਬੀਲ ਸਾਹਿਬ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ। ਚੌਧਰੀ ਸਾਹਿਬ, ਪਹਿਲੇ ਤੇ ਬਹੁਤ ਸ਼ੁਕਰੀਆ, ਤੁਸੀਂ ਵਕਤ ਇਨਾਇਤ ਕੀਤਾ ਹਮੇਸ਼ਾ ਦੀ ਤਰ੍ਹਾਂ। ਸਾਡੇ ਨਾਜ਼ਰੀਨ ਨੂੰ ਦੱਸੋ ਕਿ ਬੇਸਿਕਲੀ ਧਨ ਪੋਠੋਹਾਰ ਕੀ ਹੈ ਔਰ ਇਹਦੀ ਜ਼ਰੂਰਤ ਕਿਉਂ ਪੇਸ਼ ਆਈ। ਜੀ अस्सलाम वालेकुम। पहले तो बिस्मिल्लाह रहमान रहीम सर, ਵੈਲਕਮ ਤੁਹਾਨੂੰ ਕਰਦੇ ਹਾਂ ਕਿ ਤੁਸੀਂ ਸਾਨੂੰ ਬਾਰ-ਬਾਰ ਤੁਸੀਂ ਆਪਣਾ ਇਤਨਾ ਕੀਮਤੀ ਟਾਈਮ ਦਿੰਦੇ ਹੋ। ਸਭ ਤੋਂ ਪਹਿਲੇ ਤੁਹਾਡਾ ਸ਼ੁਕਰੀਆ। ਵੈਲਕਮ। ਧਨ ਪੋਠੋਹਾਰ ਟੈਂਟ ਪੈਗਿੰਗ ਐਸੋਸੀਏਸ਼ਨ ਜਿਹੜੀ ਹੈ ਇਹ ਜਨਾਬ ਇਸ ਟਾਈਮ ਸਿਰਫ ਗੁਜਰਾਨ ਦੇ ਅੰਦਰ ਨਹੀਂ, ਇਹ ਓਵਰਆਲ ਪੂਰੇ ਪਾਕਿਸਤਾਨ ਦੇ ਵਿੱਚ ਇਸ ਟਾਈਮ ਇਹ ਧਨ ਪੋਠੋਹਾਰ ਇੱਕ ਸਮਝ ਲਓ ਕਿ ਇਹ ਐਸਾ ਬ੍ਰਾਂਡ ਔਰ ਐਸਾ ਨਾਮ ਬਣ ਚੁੱਕਿਆ ਹੈ। ਸਿਰਫ ਇਹ ਇਸ ਵਜ੍ਹਾ ਨਾਲ ਬਣਿਆ ਹੈ ਕਿ ਨੇਜ਼ਾਬਾਜ਼ੀ ਦੇ ਵਿੱਚ ਇੱਕ ਕਾਨੂੰਨ ਕਾਇਦਾ, ਠੀਕ ਹੈ ਜੀ, ਅਸਲ ਜਿਹੜਾ ਤਰੀਕਾਕਾਰ ਹੈ ਨੇਜ਼ਾਬਾਜ਼ੀ ਕਰਾਉਣ ਦਾ, ਜੀ ਠੀਕ ਹੈ ਜੀ, ਇਹਦੇ ਵਿੱਚ ਸਾਰੇ ਕਾਨੂੰਨ ਮਤਲਬ ਉਹਨਾਂ ਨੇ ਇੱਕ ਰੱਖੇ ਨੇ ਜਿਹੜੇ ਅਸਲ ਨੇਜ਼ਾਬਾਜ਼ੀਆਂ ਵਿੱਚ ਹੁੰਦੇ ਨੇ। ਠੀਕ ਹੈ ਜੀ। ਮਤਲਬ ਨੇਜ਼ਾਬਾਜ਼ੀ ਨੂੰ ਨੇਜ਼ਾਬਾਜ਼ੀ ਰੱਖਿਆ ਜਾਵੇ, ਉਸ ਦੀ ਜਿਹੜੀ ਅਸਲ ਰੂਹ ਹੈ ਜਾਂ ਜਿਹੜਾ ਉਹਦਾ ਅਸਲ ਕਾਇਦਾ ਹੈ ਉਹਨੂੰ ਦੁਬਾਰਾ ਰੀਇੰਟਰੋਡਿਊਸ ਕਰਵਾਇਆ ਜਾਵੇ, ਉਹਦੀ ਪਹਿਚਾਣ ਜਿਹੜੇ ਦੋਸਤ ਨੇ ਉਹਨਾਂ ਨੂੰ ਕਰਵਾਈ ਜਾਵੇ, ਗਰਾਊਂਡਾਂ ਦਾ ਡਿਸਿਪਲਿਨ ਬਰਕਰਾਰ ਰੱਖਿਆ ਜਾਵੇ। ਇਹ ਮਕਸਦ ਹੈ ਨੇ ਧਨ ਪੋਠੋਹਾਰ। ਜੀ ਬਿਲਕੁਲ। ਅਸਲ ਧਨ ਪੋਠੋਹਾਰ ਦੇ ਵਿੱਚ ਸਾਡੇ ਜੀ ਇੱਥੇ ਪਹਿਲੇ ਜਿਹੜੇ ਹੋਰ ਵੀ ਕਾਫੀ ਮਤਲਬ ਮੇਲੇ ਹੁੰਦੇ ਸਨ, ਲੇਕਿਨ ਕੋਈ ਕਾਨੂੰਨ ਕਾਇਦਾ ਕੋਈ ਨਹੀਂ ਸੀ। ਠੀਕ ਹੈ। ਯਕੀਨ ਕਰੋ ਕਿ ਜਦੋਂ ਦੀ ਅਸੀਂ ਇਹ ਸਾਡੇ ਜਿਹੜੇ ਭਾਈ ਮਿਲ ਕੇ, ਸਭ ਤੋਂ ਬੜਾ ਐਫਰਟ ਹੈ ਸਾਡੇ ਕੋਲ ਜਿਹੜਾ ਮਤਲਬ ਆਪਣੇ ਇਰਫਾਨ ਭਾਈ, ਠੀਕ ਹੈ, ਜਿਹੜੇ ਸਾਰਿਆਂ ਨੂੰ ਜੋੜ ਕੇ ਰੱਖਦੇ ਨੇ। ਠੀਕ ਹੈ। ਉਸ ਤੋਂ ਬਾਅਦ ਆਪਣੇ ਬੜੇ ਪਿਆਰੇ ਜਿਹੇ ਭਾਈ ਚੌਧਰੀ ਨਿਆਜ਼ ਗੁੱਜਰ ਸਾਹਿਬ, ਜੀ, ਉਹਨਾਂ ਦਾ ਵੀ ਇਸ ਵਿੱਚ ਬੜੀ ਮਿਹਨਤ ਹੈ ਕਿ ਆਪਣੇ ਅਸੀਂ ਜਿਤਨੇ ਮੈਂਬਰਾਂ ਆ ਉਹਨਾਂ ਮੈਂਬਰਾਂ ਨੂੰ ਮਤਲਬ ਇਹਨਾਂ ਨੇ ਇਕੱਠਾ ਰੱਖਿਆ। ਠੀਕ ਹੈ। ਆਪਸ ਵਿੱਚ ਮੈਂਬਰਾਂ ਨੇ ਇਸ ਟਾਈਮ ਇਸ ਐਸੋਸੀਏਸ਼ਨ ਦੇ ਇਸ ਵਿੱਚ ਜੀ ਪਹਿਲੇ ਤੇ 2-4 ਬੰਦੇ ਹੀ ਸਨ। ਭਾਈ ਨਿਆਜ਼ ਜਿਸ ਤਰ੍ਹਾਂ ਹੋ ਗਏ ਜਾਂ ਇਰਫਾਨ ਭਾਈ ਹੋ ਗਏ, ਠੀਕ ਹੈ ਜੀ, ਆਪਣੇ ਇਰਫਾਨ ਰਜ਼ਾ ਪੜਾਲ ਜਿਹੜੇ, ਤੇ ਉਹ ਜਨਾਬ ਪਹਿਲੇ 2-4 ਬੰਦੇ ਸਨ। ਤੇ ਉਸ ਤਰ੍ਹਾਂ ਉਸ ਤੋਂ ਬਾਅਦ ਜਿਉਂ ਟਾਈਮ ਗੁਜ਼ਰਦਾ ਗਿਆ, ਠੀਕ ਹੈ ਜੀ, ਜਿਹੜਾ ਬੰਦਾ ਉਸ ਮੇਲੇ ਦੇ ਵਿੱਚ ਆਇਆ, ਜਿਹੜੇ ਕਾਨੂੰਨ ਕਾਇਦੇ ਵੇਖੇ, ਠੀਕ ਹੈ, ਇੱਕ ਸਟੈਂਡਰਡ ਵੇਖਿਆ ਨੇਜ਼ਾਬਾਜ਼ੀ ਦਾ, ਜੀ, ਉਸ ਤੋਂ ਬਾਅਦ ਮਤਲਬ ਆਹਿਸਤਾ ਅਸੀਂ ਗੁਜਰ ਖਾਨ ਦੇ, ਪਠਵਾਰ ਦੇ, ਚਕਵਾਲ ਦੇ ਆਪਸ ਹੀ ਸਾਰੇ ਭਾਈ ਮਿਲ ਕੇ 16 ਮੈਂਬਰਾਂ ਬਣੇ ਆ। ਠੀਕ ਹੈ ਜੀ। ਤੇ ਉਹ ਹੁਣ ਹਰ ਮੈਂਬਰ ਹੈ ਜਿਹੜਾ ਉਹ ਆਪਣੇ ਤਲਕ ਲੜਾ ਕੇ ਜਿਸ ਨੂੰ ਜਿਤਨੀ ਹੋ ਸਕਦੀ ਹੈ ਉਹ ਇਸ ਧਨ ਪਠਵਾਰ ਦੇ ਮੇਲੇ ਵਾਸਤੇ ਮਿਹਨਤ ਕਰ ਰਿਹਾ ਹੈ। ਠੀਕ ਹੈ ਜੀ। ਔਰ ਸਾਨੂੰ ਮਤਲਬ ਇਹ ਐਡਾ ਇਤਨਾ ਸਟੈਂਡਰਡ ਬਣ ਗਿਆ ਕਿ ਸਿਰਫ ਗੁਜਰਾਨ ਨਹੀਂ, ਪੂਰੇ ਪਾਕਿਸਤਾਨ ਵਿੱਚ ਅੱਗੋਂ ਪਿੱਛੋਂ ਫੋਨਾਂ ਕਰਦੇ ਲੋਕ ਦਾਵਤਾਂ ਵਾਸਤੇ। ਬਿਲਕੁਲ ਠੀਕ ਹੋ ਗਿਆ। ਇਹ ਮਿਆਰ ਹੈ ਤੁਹਾਡੀ ਨੇਜ਼ਾਬਾਜ਼ੀ ਦਾ। ਇਸ ਤੋਂ ਪਹਿਲੇ ਜੋ ਕੁਝ ਹੋ ਰਹੀ ਹੈ, ਜਿਹੜੇ 16 ਮੈਂਬਰਾਂ ਨੇ ਇਸ ਐਸੋਸੀਏਸ਼ਨ ਦੇ ਜਿਹੜੇ ਨੇ, ਇਹ ਉਹ ਮੈਨੂੰ ਜਿਹੜੀ ਸਮਝ ਆਉਂਦੀ ਵੀ ਇਹ ਗੱਲ ਦੀ, ਇਹ ਉਹ ਮੈਂਬਰਾਂ ਨੇ ਜਿਹੜੇ ਆਪਣੀ ਜਗ੍ਹਾ ਤੇ ਪਹਿਲੇ ਐਫਰਟ ਤੇ ਕਰ ਰਹੇ ਹਨ, ਕੋਸ਼ਿਸ਼ਾਂ ਹੋ ਰਹੀਆਂ ਬਿਹਤਰੀ ਵਾਸਤੇ, ਲੇਕਿਨ ਇਹ ਇੱਕ ਪਲੇਟਫਾਰਮ ਬਣ ਗਿਆ ਜਿਹਦੇ ਤੇ ਇਹ ਸਾਰੇ ਮਿਲ ਕੇ ਇੱਕ ਕਲੈਕਟਿਵ ਐਫਰਟ ਕਰ ਰਹੇ ਨੇ ਬਿਹਤਰੀ ਦੀ। ਹੁਣ ਤੱਕ ਧਨ ਪੋਠੋਹਾਰ ਦੇ ਬੈਨਰ ਥੱਲੇ ਕਿਤਨੀਆਂ ਨੇਜ਼ਾਬਾਜ਼ੀਆਂ ਹੋ ਚੁੱਕੀਆਂ ਨੇ ਪਿਛਲੇ ਸੀਜ਼ਨ ਤੋਂ? ਇਹ ਜਨਵਰੀ ਵਿੱਚ ਪਹਿਲਾ ਮੇਲਾ ਹੋਇਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਦਸੰਬਰ ਆ ਗਿਆ ਤੇ ਸਾਡੇ ਮਤਲਬ 5 ਇਵੈਂਟ ਹੋ ਗਏ ਨੇ ਔਰ ਮਾਸ਼ਾਅੱਲਾ ਕਾਮਯਾਬ ਇਵੈਂਟ ਹੋਏ ਨੇ। ਔਰ ਉਹ ਸਿਰਫ ਚਕਵਾਲ ਔਰ ਗੁਜਰ ਖਾਨ ਨਹੀਂ, ਉਹ ਪੂਰੇ ਪਾਕਿਸਤਾਨ ਨੇ ਵੇਖੇ ਨੇ। ਅੱਲਾ ਨੇ ਬੜੀ ਇੱਜ਼ਤ ਦਿੱਤੀ ਹੈ। ਠੀਕ ਹੈ। ਜਿਤਨੇ ਮੈਂਬਰਾਂ ਆਪਸ ਵਿੱਚ ਰਲ ਮਿਲ ਕੇ ਚੱਲੇ ਨੇ, ਉਹਨਾਂ ਮੁਹੱਬਤ ਨਾਲ ਜਿਹਨੂੰ ਜਿਤਨਾ ਮਤਲਬ ਹੈ ਸੀ ਉਹਨੇ ਧਨ ਪਠਵਾਰ ਦੇ ਵਾਸਤੇ ਕੀਤਾ।
ਤੇ 5 ਇਵੈਂਟ ਹੋ ਚੁੱਕੇ ਨੇ ਤੇ 6ਵਾਂ ਹੁਣ ਜਿਹੜਾ ਨਾ ਦਸੰਬਰ ਦੀ 6 ਨੂੰ 6ਵਾਂ ਇਵੈਂਟ ਹੋ ਰਿਹਾ। 6ਵਾਂ ਇਵੈਂਟ ਜਿਹੜਾ ਨਾ ਉਹ ਤੁਸੀਂ ਪਲਾਨ ਕਰ ਚੁੱਕੇ ਹੋ। ਕਿਹੜੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਪਹਿਲੇ ਤਬਦੀਲੀ ਦੀ ਮੈਂ ਗੱਲ ਕਰਨ ਲੱਗਿਆ, ਪਹਿਲੇ ਨਨ ਹੋ ਰਹੀਆਂ ਤੇ ਹੁਣ ਧਨ ਪੋਟੋਹਾਰ ਦੇ ਇੱਕ ਤੇ ਵਿੱਚ ਹੋ ਰਹੀਆਂ ਨੇ, ਦੂਜਾ ਧਨ ਪੋਟੋਹਾਰ ਦੇ ਮੇਲੇ ਹੋਣ ਦੀ ਵਜ੍ਹਾ ਤੋਂ ਬਾਕੀ ਮੇਲਿਆਂ ਦੇ ਵਿੱਚ ਵੀ ਬਿਹਤਰੀ ਆਈ ਹੈ ਇਸ ਰੀਜਨ ਦੇ। ਜੀ ਅਸਲ ਧਨ ਪਠਵਾਰ ਨੇ ਆਪਣੇ ਇਲਾਕਾ ਜਿਹੜਾ ਆਪਣਾ ਜਿਤਨਾ ਪਠਵਾਰ ਹੈ ਨਾ, ਠੀਕ ਹੈ, ਚਕਵਾਲ ਹੈ, ਠੀਕ ਹੈ, ਧਨ ਪਠਵਾਰ ਨੇ ਦੱਸਿਆ ਟਾਈਮ ਟੇਬਲ ਬਣਾ ਕੇ। ਇਸ ਤੋਂ ਪਹਿਲੇ ਜਿਤਨੇ ਮੇਲੇ ਹੁੰਦੇ ਸਨ ਕੋਈ 10 ਵਜੇ ਪਹੁੰਚ ਰਿਹਾ, ਕੋਈ 11 ਵਜੇ, ਕੋਈ 12 ਵਜੇ, ਕੋਈ ਟਾਈਮ ਟੇਬਲ ਨਹੀਂ, ਟਾਈਮ ਵਕਤ ਦੀ ਪਾਬੰਦੀ ਨਹੀਂ, ਜਿਹੜਾ ਮਤਲਬ ਨੇਜ਼ਾਬਾਜ਼ੀ ਟਾਈਮ ਤੇ ਸ਼ੁਰੂ ਨਹੀਂ ਹੋਣੀ ਤੇ ਉਹ ਫਿਰ ਖਤਮ ਕਿਸ ਤਰ੍ਹਾਂ ਟਾਈਮ ਤੇ ਹੋਣੀ, ਠੀਕ ਹੈ ਜੀ। ਕੋਈ ਮਤਲਬ ਇੱਕ ਨਜ਼ਮ ਜ਼ਾਬਤ ਇੱਕ ਤਰੀਕਾਕਾਰ ਨਹੀਂ। ਧਨ ਪਠਵਾਰ ਦਾ ਕੋਈ ਵੀ ਮੈਂਬਰ ਹੈ, ਠੀਕ ਹੈ, ਅਗਰ ਉਹ ਕੋਈ ਅਮਲ ਨਾ ਕਰਸੀ ਜਿਹੜੇ ਉਹ ਅਸੀਂ ਜਿਹੜੇ ਰੱਖੇ ਨੇ, ਠੀਕ ਹੈ ਜੀ, ਉਹ ਅਗਰ ਕੋਈ ਨਾ ਅਮਲ ਕਰਸੀ ਉਹਦੇ ਤੇ ਸਮਝੋ ਕਿ ਉਹ ਉਹਦੇ ਵਾਸਤੇ ਵੀ ਨਾਕਾਬਲੇ ਬਰਦਾਸ਼ਤ ਹੈ। ਸਹੀ ਹੈ, ਠੀਕ ਹੈ ਜੀ, ਉਹ ਸਾਡੀ ਸਿਚੁਏਸ਼ਨ ਨੂੰ ਬਰਦਾਸ਼ਤ ਨਹੀਂ। ਉਹ ਮਤਲਬ ਤੁਹਾਡੇ ਅਗਰ ਉਹ ਜਿਹੜੇ ਕਾਨੂੰਨ ਕਾਇਦੇ ਬਣਾਏ ਹੋਏ ਨੇ ਉਹ ਪੂਰੇ ਕਰਨਾ, ਵਾਇਲੇਟ ਕਰਸੀ ਤੇ ਉਹ ਤੁਹਾਡਾ ਹਿੱਸਾ ਨਾ ਹੋ ਸੀ। ਅੱਛਾ, ਹੁਣ ਇੱਕ ਸਵਾਲ ਇੱਥੇ ਹੋ ਰਿਹਾ ਕਿ ਕਿਤਨੇ ਕਲੱਬ ਜਿਹੜੇ ਨੇ ਉਹ ਹੁਣ ਤੱਕ 1 ਸਾਲ ਤੋਂ ਲੈ ਕੇ ਹੁਣ ਤੱਕ ਦੇ ਅਰਸੇ ਤੁਹਾਡੇ ਨਾਲ ਜੁੜ ਚੁੱਕੇ ਨੇ ਇਸ ਐਸੋਸੀਏਸ਼ਨ ਦੇ ਨਾਲ? ਕਲੱਬ ਜਿਹੜੇ ਸਾਡੇ ਨਾਲ ਮਤਲਬ ਕਿ ਤੁਹਾਡਾ ਕਹਿਣ ਦਾ ਮਤਲਬ ਜਿਹੜੇ ਸਾਡੇ ਨਾਲ ਵੱਜ ਰਹੇ ਨੇ, ਜੀ ਇਹ ਗੁਜਰਾਤ ਵਿੱਚ ਵੀ ਆ ਕੇ ਵੱਜ ਰਹੇ ਨੇ, ਜੇਲਮ ਵਿੱਚ ਵੀ ਆ ਕੇ ਵੱਜ ਰਹੇ ਨੇ, ਆਪਣੇ ਜ਼ਿਲ੍ਹਾ ਪੂਰਾ ਪਿੰਡੀ ਚ ਵੀ ਵੱਜ ਰਹੇ ਨੇ, ਠੀਕ ਹੈ, ਪਾਕਿਸਤਾਨ ਦੇ ਹਰ ਜਗ੍ਹਾ ਤੋਂ ਆ ਕੇ ਜੀ ਵੱਜੇ ਨੇ ਸਾਡੇ ਕਾਫੀ ਜ਼ਿਆਦਾ ਕਲੱਬ ਨੇ। ਮਤਲਬ ਧਨ ਪੋਟੋਹਾਰ ਇਹ ਨਹੀਂ ਹੈ ਕਿ ਸਿਰਫ ਪੋਟੋਹਾਰ ਰੀਜਨ ਦੇ ਕਲੱਬ ਹੀ ਇਹਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਅਕ੍ਰੋਸ ਪਾਕਿਸਤਾਨ ਜਿਹੜਾ ਨਾ ਉਹ ਟੀਮਸ ਔਰ ਕਲੱਬ ਜਿਹੜੇ ਨੇ ਉਹ ਬੇਸਿਕਲੀ ਇਹ ਇੱਕ ਨੇਜ਼ਾਬਾਜ਼ੀ ਦਾ ਡਿਸਪਲਿਨ ਬਣਾਉਣ ਦੀ ਇੱਕ ਐਫਰਟ ਹੈ, ਇਹਨੂੰ ਇਹਦੇ ਚ ਨਜ਼ਮੋ ਜ਼ਬਤ ਲਿਆਉਣ ਦੀ ਇੱਕ ਕੋਸ਼ਿਸ਼ ਜਿਹੜੀ ਹੈ ਉਹ ਹੋ ਰਹੀ ਹੈ। ਬਿਲਕੁਲ, ਧਨ ਪਠਵਾਰ ਦਾ ਮਤਲਬ ਹੀ ਹੈ ਜੀ ਕਿ ਉਹ ਨੇਜ਼ਾਬਾਜ਼ੀ ਉਹਨਾਂ ਮਤਲਬ ਦੱਸਿਆ ਹੈ ਕਿ ਨੇਜ਼ਾਬਾਜ਼ੀ ਦਾ ਅਸਲ ਤਰੀਕਾਕਾਰ ਕੀ ਹੈ, ਠੀਕ ਹੈ, ਗਰਾਊਂਡ ਵਿੱਚ ਆਉਣ ਦਾ ਤਰੀਕਾਕਾਰ ਕੀ ਹੈ, ਜਿਹੜਾ ਘੋੜਾ ਜਾਂ ਸਵਾਰ ਹੱਕਦਾਰ ਹੈ ਨੇਜ਼ਾਬਾਜ਼ੀ ਦਾ, ਠੀਕ ਹੈ ਜੀ, ਉਹ ਸਾਰਿਆਂ ਨੂੰ ਉਹਦਾ ਹੱਕ ਕਿਸ ਤਰ੍ਹਾਂ ਦੇ। ਅੱਛਾ, ਇਹ ਦੱਸੋ ਵੀ ਗਰਾਊਂਡ ਤੋਂ ਗੱਲ ਆਈ ਹੈ ਬਈ, ਜ਼ਾਹਰੀ ਗੱਲ ਹੈ ਕੋਈ ਵੀ ਸਪੋਰਟਸ ਕਰਵਾਉਣ ਵਾਸਤੇ ਕੁਝ ਮੈਨੇਜ ਕਰਨ ਵਾਸਤੇ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ, ਇੱਕ ਤੇ ਤੁਹਾਡੇ ਕੋਲ ਫੰਡਸ ਜਿਹੜੇ ਨੇ ਉਹ, ਠੀਕ ਹੈ, ਉਹਨਾਂ ਦਾ ਓਰੀਜਨ ਜਿਹੜਾ ਉਹ ਕੀ ਹੈ, ਔਰ ਦੂਸਰਾ ਧਨ ਪੋਟੋਹਾਰ ਐਸੋਸੀਏਸ਼ਨ ਕੋਲੋਂ ਇਸ ਟਾਈਮ ਕੋਈ ਡੈਡੀਕੇਟਿਡ ਗਰਾਊਂਡਸ ਵੀ ਹੈ ਨੇ? ਜੀ ਬਿਲਕੁਲ, ਜਿੱਥੇ ਤੱਕ ਫੰਡ ਦੀ ਗੱਲ ਹੈ ਤੇ ਅਸੀਂ ਮੈਂਬਰ ਜ਼ਾਹਰੀ ਗੱਲ ਹੈ ਬਣੇ ਤਾਂ ਸਾਰੇ ਮੈਂਬਰ ਆਪਣੀ ਆਪਣੀ ਜਗ੍ਹਾ ਆਪਣੇ ਕੋਲੋਂ ਵੀ ਜ਼ਿਆਦਾ ਜਿਤਨਾ ਹੋ ਸਕੇ ਕਰਦੇ ਨੇ, ਜਿਸ ਤਰ੍ਹਾਂ ਕਿ ਨੇਜ਼ਾਬਾਜ਼ੀ ਡੇ ਐਂਡ ਨਾਈਟ ਵੀ ਹੁੰਦੀ ਹੈ ਜ਼ਿਆਦਾ ਅਕਸਰੀਅਤ, ਠੀਕ ਹੈ ਜੀ, ਲਾਈਟਿੰਗ ਦਾ ਬਿਹਤਰੀਨ ਬੰਦੋਬਸਤ, ਠੀਕ ਹੈ, ਤੇ ਸਟੇਜ ਦਾ ਮਤਲਬ ਪਬਲਿਕ ਦਾ ਬੈਂਡ ਦਾ, ਠੀਕ ਹੈ ਜੀ, ਟੈਂਟ ਦਾ, ਠੀਕ ਹੈ, ਮਤਲਬ ਗਰਾਊਂਡ ਵਿੱਚ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ, ਠੀਕ ਹੈ, ਉਹ ਮੈਂਬਰਾਂ ਆਪਸ ਵਿੱਚ ਰਲ ਮਿਲ ਕੇ, ਠੀਕ ਹੈ ਜੀ, ਹਾਂਜੀ, ਤੇ ਉਹ ਮਤਲਬ ਹੁਣ ਤੇ ਆਪਣੇ ਇਹਨਾਂ ਨੇ ਆਪਣਾ ਸਾਰਾ ਕੁਝ ਲੈ ਲਿਆ, ਠੀਕ ਹੈ, ਮਤਲਬ ਉਹ ਜ਼ਾਹਰੀ ਗੱਲ ਹੈ ਜ਼ਰੂਰਤ ਹੈ ਰੋਜ਼ ਮੇਲੇ ਕਰਵਾਣੇ ਨੇ, ਫਿਰ ਉਹ ਰੋਜ਼ਾਨਾ ਇਤਨਾ ਮਹਿੰਗਾ ਰੈਂਟ ਆਊਟ ਨਹੀਂ ਕਰ ਸਕਦੇ ਤੇ ਉਹਦੇ ਨਾਲ ਬਿਹਤਰ ਹੈ ਕਿ ਉਹ ਹੋ ਜਾਵੇ, ਠੀਕ ਹੈ। ਤੇ ਗਰਾਊਂਡ ਦੇ ਬਾਰੇ ਤੁਸੀਂ ਕੀ ਜੀ? ਗਰਾਊਂਡ ਦਾ ਮੈਂ ਕੋਈ ਡੈਡੀਕੇਟਿਡ ਗਰਾਊਂਡਸ ਹੈ ਨੇ ਜੀ? ਹਾਂਜੀ, ਇਸ ਟਾਈਮ ਮਾਸ਼ਾਅੱਲਾ ਧਨ ਪਠਵਾਰ ਕੋਲ ਆਪਣੇ 3 ਗਰਾਊਂਡ ਨੇ, ਤੀਸਰਾ ਗਰਾਊਂਡ ਹੁਣ ਤਿਆਰ ਹੋ ਰਿਹਾ। ਕਿਹੜੀ ਜਗ੍ਹਾ ਤੇ ਨੇ ਜੀ? ਇਹ ਇੱਕ ਤੇ ਆਪਣਾ ਬਾਈ ਇਰਫਾਨ ਦਾ ਜਿਹੜਾ ਨਾ ਪੜਾਲ ਵਿੱਚ ਉੱਥੇ ਗਰਾਊਂਡ ਹੈ, ਠੀਕ ਹੈ, ਮਾਸ਼ਾਅੱਲਾ 1400-1500 ਫੁੱਟ ਲੰਬਾ ਗਰਾਊਂਡ ਹੈ, ਕਾਫੀ ਜ਼ਿਆਦਾ, ਠੀਕ ਹੈ ਜੀ, ਬਹੁਤ ਬੜਾ ਔਰ ਬਹੁਤ ਅੱਛਾ ਗਰਾਊਂਡ ਹੈ। ਦੂਸਰਾ ਗਰਾਊਂਡ ਜਾਤਲੀਲਾ ਹੋ ਗਿਆ, ਤੀਸਰਾ ਆਪਣੇ ਮਲਕ ਅਜਾਇਬ ਸਾਹਿਬ ਜੀ ਜਿਹੜੇ ਹੁਣ 29 ਨੂੰ ਕਰਾ ਰਹੇ ਨੇ ਮੇਲਾ, ਉਹਨਾਂ ਦਾ ਗਰਾਊਂਡ ਤਿਆਰ ਹੋ ਰਿਹਾ ਹੈ, ਤੇ ਉਹ ਵੀ 3 ਗਰਾਊਂਡ ਹੋ ਗਏ ਸਾਡੇ ਕੋਲ। ਇੱਕ ਉਹਦੇ ਚ ਤੀਜਾ ਜੀ? ਹਾਂਜੀ, ਇਹਨਾਂ ਮਤਲਬ ਮੁਖਤਲਿਫ 3 ਗਰਾਊਂਡ ਹੋ ਗਏ ਨਾ, ਠੀਕ ਹੈ, ਡਿਫਰੈਂਟ ਗਰਾਊਂਡ ਵਿੱਚ ਕਰਾ ਲਿਆ ਮੇਲਾ। ਸਹੀ ਹੈ, ਮਤਲਬ ਉਹ ਹਰ ਇਲਾਕੇ ਦੇ ਜਿਹੜੇ ਸ਼ੌਕੀਨ ਨੇ ਉਹਨਾਂ ਦੇ ਮੁਤਾਬਿਕ ਜਿਹੜੀ ਹੈ ਉਹ ਵੇਖਣ ਨੂੰ ਉਹ ਮਿਲਦੀ। ਅੱਛਾ ਬਾਈ ਨਵੀਲ, ਇੱਕ ਸਵਾਲ ਰਹਿ ਗਿਆ, ਉਹ ਕਿਉਂਕਿ ਇਹ ਪੂਰੇ ਪਾਕਿਸਤਾਨ ਦੇ ਵਿੱਚ ਸਾਰਿਆਂ ਵਾਸਤੇ ਓਪਨ ਹੈ, ਠੀਕ ਹੈ, ਹੁਣੇ ਮੇਲੇ ਪੋਟੋਹਾਰ ਰੀਜਨ ਦੇ ਵਿੱਚ ਬੇਸਿਕਲੀ ਡਿਸਪਲਿਨ ਹੈ, ਬਿਲਕੁਲ, ਕੋਈ ਸ਼ੌਕੀਨ ਗੁਜਰਾਤ ਵਿੱਚ ਕੋਈ ਨੇਜ਼ਾਬਾਜ਼ੀ ਦਾ ਕਲੱਬ ਜਿਹੜਾ ਹੈ ਉਹ ਸਰਗੋਧੇ ਜਾਂ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਦੇ, ਪੰਜਾਬ ਦੇ ਕਿਸੇ ਵੀ, ਪਾਕਿਸਤਾਨ ਦੇ ਕਿਸੇ ਵੀ ਹਿੱਸੇ, ਉਹ ਧਨ ਪੋਟੋਹਾਰ ਦੇ ਵਿੱਚ ਭਜਣਾ ਚਾਹ ਰਿਹਾ ਹੈ, ਉਹਦਾ ਕਿਸੇ ਮੇਲੇ ਦਾ ਹਿੱਸਾ ਬਣਨਾ ਚਾਹ ਰਿਹਾ ਹੈ, ਤੇ ਉਹ ਕੀ ਤਰੀਕਾਕਾਰ ਹੈ, ਉਹ ਕਿਸ ਤਰ੍ਹਾਂ ਜਨਾਬ ਦੇ ਮੇਲਿਆਂ ਦਾ, ਇਸ ਐਸੋਸੀਏਸ਼ਨ ਦੇ ਮੇਲਿਆਂ ਦਾ ਹਿੱਸਾ ਬਣ ਸਕਦਾ? ਸਭੀ ਭਾਈ, ਇਹਦਾ ਧਨ ਪਠਵਾਰ ਦਾ ਅਸਲ ਮਕਸਦ ਵੀ ਇਹ ਹੀ ਸੀ
ਕਿਉਂਕਿ ਸਾਡੇ ਇੱਥੇ ਗੁਜਰ ਖਾਨ ਜਾਂ ਚਕਵਾਲ ਇਸ ਏਰੀਏ ਵਿੱਚ ਕੋਈ ਇਤਨੇ ਖਾਸ ਮੇਲੇ ਹੈ ਸਨ, ਲੇਕਿਨ ਖਾਸ ਮੇਲੇ ਨਹੀਂ ਸਨ। ਤੇ ਧਨ ਪਠਵਾਰ ਨੇ ਉਹਦਾ ਮਤਲਬ ਵੀ ਹੈ ਇਹ ਕਿ ਆਪਣੇ ਇਲਾਕੇ ਦੇ ਵਿੱਚ ਜਿਹੜੇ ਕੋਈ ਬਾਹਰ ਜਾ ਕੇ ਮੇਲੇ ਅੱਛੇ ਮੇਲੇ ਕਰਦੇ ਸਨ, ਉਹਨਾਂ ਨੂੰ ਹੁਣ ਉਹ ਅੱਛੇ ਮੇਲੇ ਇੱਥੇ ਹੀ ਮਿਲ ਰਹੇ। ਠੀਕ ਹੈ ਜੀ। ਤੇ ਸਾਡੀ ਪਹਿਲੇ ਮਤਲਬ ਜਿਤਨੇ ਮੈਂਬਰ ਨੇ, ਠੀਕ ਹੈ, ਉਹਨਾਂ ਨੂੰ ਆਪਣੇ ਜਿਹੜਾ ਨਾ ਉਹ ਦੋ ਟੀਮਾਂ ਆਪਣੀਆਂ ਭਜਾ ਸਕਦੇ ਨੇ ਤੇ ਦੋ ਜਿਹੜਾ ਨਾ ਕਲੱਬਾਂ ਨੂੰ ਬਾਹਰ ਦਾਵਤ ਦੇ ਸਕਦੇ ਮੈਂਬਰ, ਚਾਹੇ ਉਹ ਪੰਜਾਬ ਵਿੱਚ ਕਿੱਥੇ ਮਰਜ਼ੀ ਵੀ ਦਾਵਣ। ਅੱਛਾ, ਠੀਕ ਹੈ ਜੀ। ਦੋ ਕਲੱਬਾਂ ਨੂੰ ਦਾਵਤ ਦੇ ਸਕਦੇ ਨੇ। ਠੀਕ ਹੈ। ਲੇਕਿਨ ਬਾਕੀ ਅਸੀਂ ਜਿਹੜਾ ਇਹ ਹੁੰਦਾ ਹੈ ਮੇਲਾ, ਕੋਈ ਵੀ ਇਵੈਂਟ ਹੁੰਦਾ ਉਹਦੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ 50-55 ਟੀਮਾਂ ਹੋਣ। ਠੀਕ ਹੈ, ਮਤਲਬ ਟੀਮਾਂ ਜ਼ਾਹਰੀ ਗੱਲ ਹੈ ਖੇਡ ਦਾ ਡਿਸਿਪਲਿਨ ਵੀ ਤਾਂ ਹੀ ਰਹਿੰਦਾ ਹੈ। ਬੜੇ ਪਾਕਿਸਤਾਨ ਦੇ ਨਾਮਵਰ ਸਵਾਰਾਂ ਦੇ ਨਾਲ ਨਾਮਵਰ ਆਰਗੇਨਾਈਜ਼ਰ ਜਿਹੜੇ ਨੇ ਉਹਨਾਂ ਦੇ ਨਾਲ ਸਾਡੀ ਗੱਪਸ਼ਪ ਹੋਈ ਹੈ, ਔਨ ਦੀ ਕੈਮਰਾ ਵੀ ਤੇ ਆਫ ਦੀ ਕੈਮਰਾ ਵੀ। ਔਰ ਹਾਲ ਉਹਨਾਂ ਇਸ ਖੇਡ ਦੀ ਬਿਹਤਰੀ ਦਾ ਸਿਰਫ ਇਹੀ ਦੱਸਿਆ ਵੀ ਜਿਤਨਾ ਹੋ ਸਕਦਾ ਹੈ ਆਪਣੀ ਜਿਹੜੀ ਤਾਦਾਦ ਜਿਹੜੀ ਤੁਸੀਂ ਅਨਾਉਂਸ ਕੀਤੀ ਹੈ ਉਹਨੂੰ ਕੰਟਰੋਲ ਕਰੋ, ਮੇਲਾ ਬਿਹਤਰੀਨ ਹੋ। ਠੀਕ ਹੈ। ਖਾਨ ਪੋਟੋਹਾਰ ਹੋਵੇ, ਸੁਲਤਾਨੇ ਗੁਜਰਾਤ ਹੋਵੇ ਜਾਂ ਨੇਜ਼ਾਬਾਜ਼ੀ ਖੇਡ ਨੂੰ ਲੈ ਕੇ ਕੋਈ ਵੀ ਐਫਰਟ ਹੋਵੇ, ਜਿਹੜੀ ਖਾਲਿਸ ਨੀਅਤ ਨਾਲ ਬਿਹਤਰੀਨ ਤਰੀਕੇ ਦੇ ਨਾਲ ਸਰੰਜਾਮ ਦਿੱਤੀ ਜਾ ਰਹੀ ਹੋਵੇ, ਯਕੀਨੀ ਤੌਰ ਤੇ ਕਾਬਲੇ ਸਤਾਇਸ਼ ਹੈ। ਔਰ ਇਸ ਖੇਡ ਦੀ ਬਿਹਤਰੀ ਵਾਸਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਧਨ ਪੋਟੋਹਾਰ ਦੇ ਮੁਤਾਲਿਕ ਜਨਾਬ ਨੂੰ ਮਜ਼ੀਦ ਵੀ ਅਪਡੇਟ ਅਸੀਂ ਦਿੰਦੇ ਰਸਾਂ। ਮੇਲੇ ਇਹਨਾਂ ਦੇ ਕਦੋਂ ਹੁੰਦੇ ਪਏ ਨੇ ਉਹ ਸਾਡੇ ਪੇਜਸ ਤੋਂ, ਸਾਡੇ ਜਿਹੜੇ ਪਲੇਟਫਾਰਮਸ ਨੇ ਸੋਸ਼ਲ ਮੀਡੀਆ ਦੇ, ਦੀ ਆਰਟਸ ਐਂਡ ਕਲਚਰ ਦੇ, ਉਹਦੇ ਤੋਂ ਜਨਾਬ ਤੱਕ ਪਹੁੰਚਾਉਂਦੇ ਰਸਾਂ। ਔਰ ਹੋਰ ਜਿਹੜੀ ਰਿਕੁਆਇਰਡ ਇਨਫੋਰਮੇਸ਼ਨ ਹੈ ਉਹ ਵੀ ਜਨਾਬ ਤੱਕ ਪਹੁੰਚਾਉਂਦੇ ਰਸਾਂ। ਇਸ ਵੀਡੀਓ ਤੋਂ ਸਬੀਉਲ ਹਸਨ ਖਾਨ ਨੂੰ, ਚੌਧਰੀ ਨਬੀਲ ਸਾਹਿਬ ਨੂੰ ਔਰ ਟੀਮ ਦੀ ਹਾਰਸ ਐਂਡ ਕਲਚਰ ਨੂੰ, ਕੈਮਰੇ ਦੇ ਪਿੱਛੇ ਸ਼ਹਿਰੀ ਖਾਨ ਹੈ, ਸਾਨੂੰ ਇਜਾਜ਼ਤ ਦੇਸੋ। ਰੱਬ ਰੱਖ।